ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਰੂ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ, ਅੱਜ 18 ਸਤੰਬਰ 2014 3 ਅੱਸੂ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ। ਜੀ ਡਾਕਟਰ ਸਾਹਿਬ, ਰੋਜ਼ਾਨਾ ਦੀ ਤਰ੍ਹਾਂ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਕੋਈ ਅਹਿਮ ਮੁੱਦਾ। ਦੇਖੋ, ਅਸੀਂ ਇੰਤਜ਼ਾਰ ਤਾਂ ਕਰ ਰਹੇ ਸੀ ਕਿ ਸਕਾਟਲੈਂਡ 'ਚ ਜਿੱਥੇ ਕਿ ਅੱਜ ਰੈਫਰੈਂਡਮ ਹੋਇਆ, ਵੋਟਾਂ ਦੀ ਗਿਣਤੀ ਸ਼ੁਰੂ ਹੈ, ਕਿ ਉਸ ਦੇ ਇਨੀਸ਼ੀਅਲ ਟ੍ਰੈਂਡ ਪਤਾ ਲੱਗ ਜਾਣ ਤੇ ਅਸੀਂ ਉਸ ਦੀ ਜਾਣਕਾਰੀ ਆਪਣੇ ਦਰਸ਼ਕਾਂ ਸਰੋਤਿਆਂ ਨੂੰ ਦੇ ਸਕੀਏ ਜੀ। ਪਰ ਅਜੇ ਤੱਕ ਉਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਬਾਈ ਮਿਡਨਾਈਟ ਸਾਡੇ ਇੱਥੋਂ ਦੇ ਟਾਈਮ, ਉੱਥੋਂ ਦੇ ਜਿਹੜਾ ਉਸ ਤੋਂ ਬਾਅਦ 5-5.5 ਘੰਟੇ ਅੱਗੇ ਹੁੰਦਾ, ਉਦੋਂ ਤੱਕ ਇਹ ਪਤਾ ਲੱਗੇਗਾ। ਪਰ ਜਿਹੜੇ ਇਨੀਸ਼ੀਅਲ ਟ੍ਰੈਂਡ ਉੱਥੇ ਨੇ, ਬੜੀ ਜ਼ੋਰਦਾਰ ਜਿਹੜੀ ਹੈ ਵੋਟਿੰਗ ਹੋਈ ਹੈ, ਲਗਭਗ ਕਲੋਜ਼ ਟੂ 97%, 97% ਦੀ। ਔਰ ਸੁਸਾਇਟੀ ਪੂਰੀ ਤਰ੍ਹਾਂ ਡਿਵਾਈਡ ਹੋਈ ਹੈ। ਜਿਹੜੇ ਡਿਫਰੈਂਟ ਓਪੀਨੀਅਨ ਪੋਲਸ ਨੇ ਉਹ ਅਜੇ ਵੀ ਨੈਕ ਟੂ ਨੈਕ ਫਾਈਟ ਦੇ ਰਹੇ ਨੇ। ਕੁਝ ਜਿਹੜੀਆਂ ਤਬਦੀਲੀਆਂ ਪਿਛਲੇ 24 ਘੰਟੇ 'ਚ ਹੋਈਆਂ, ਇੰਗਲੈਂਡ ਦਾ ਜਿਹੜਾ ਟੌਪ ਟੈਨਿਸ ਖਿਡਾਰੀ ਹੈ ਮਿਸਟਰ ਐਂਡੀ ਮਰੇ, ਸਕਾਟ ਓਰੀਜਨ ਦਾ, ਉਹਨੇ ਵੀ ਫੇਵਰ ਕੀਤਾ ਹੈ ਕਿ ਯਸ ਵੋਟ ਕਰੋ ਸਕਾਟਲੈਂਡ ਦੀ ਫਰੀडम ਦੇ ਲਈ ਜੀ। ਔਰ ਜਿਹੜਾ ਵੋਟਰਾਂ ਦਾ ਟ੍ਰੈਂਡ ਸੀ, ਜਿਹੜੀਆਂ ਬੀਬੀਆਂ ਨੇ ਉਹ ਆਜ਼ਾਦੀ ਦੇ ਹੱਕ 'ਚ ਨੇ ਜ਼ਿਆਦਾ। ਬੰਦੇ ਜਿਹੜੇ ਨੇ ਖਾਸ ਤੌਰ 'ਤੇ ਐਲਡਰਲੀ, ਉਹ ਯੂਨੀਫਾਈ ਰੱਖਣਾ ਚਾਹੁੰਦੇ ਨੇ, ਸਾਂਝੇ ਦੇਸ਼ ਦੇ ਹੱਕ 'ਚ ਨੇ। ਔਰ ਯੰਗਰ ਜਨਰੇਸ਼ਨ ਦੀ ਕਾਫੀ ਵੋਟਿੰਗ ਹੋਈ ਹੈ। ਸੋ ਇਸ ਵੇਲੇ ਕੁਛ ਵੀ ਪ੍ਰੈਡਿਕਟ ਕਰਨਾ ਔਖਾ ਹੈ। ਪਰ ਇਸ ਸਾਰੇ ਨੇ ਚਾਰ ਚਫੇਰੇ ਕਈਆਂ ਦੇ ਜਿਹਨੂੰ ਕਹੋ ਵੀ ਜਿਨ੍ਹਾਂ ਨੇ ਆਪਣੇ ਕੰਨ ਖੜੇ ਕੀਤੇ ਨੇ, ਉਹਨਾਂ ਦੇ ਵਿੱਚ ਇੱਕ ਸਪੇਨ ਦੇਸ਼ ਹੈ। ਔਰ ਮੈਂ ਇਹ ਦੇਖ ਰਿਹਾ ਸੀ ਕਿ ਵੀ ਸਪੇਨ ਦੇ ਪ੍ਰਾਈਮ ਮਿਨਿਸਟਰ ਨੇ ਤਾਂ ਬੜੀ ਸਖਤ ਸਟੇਟਮੈਂਟ ਦਿੱਤੀ ਹੈ। ਉਹਨੇ ਕਿਹਾ ਕਿ ਜੀ ਜੇ ਸਕਾਟਲੈਂਡ ਆਜ਼ਾਦ ਹੁੰਦਾ ਹੈ, ਅਸੀਂ ਉਹਨਾਂ ਨੂੰ ਈਜ਼ੀਲੀ ਯੂਰਪੀਅਨ ਯੂਨੀਅਨ 'ਚ ਵੜਨ ਨਹੀਂ ਦਿਆਂਗੇ, ਘੱਟੋ ਘੱਟ 5 ਸਾਲ ਦੀ ਪ੍ਰੋਸੈਸ 'ਚੋਂ ਲੰਘਾਵਾਂਗੇ ਜਾਂ ਦੂਜੇ। ਉਹਦੇ ਰੀਜ਼ਨ ਨੇ, ਜਿਵੇਂ ਇੰਡੀਆ ਦੀ ਫੋਰਨ ਮਿਨਿਸਟਰ ਸੁਸ਼ਮਾ ਸਵਰਾਜ ਨੇ ਕਿਹਾ ਕਿ ਜੀ ਗੋਡ ਫੋਰਬਿਡ, ਰੱਬ ਨਾ ਕਰੇ ਕਿ ਇਵੇਂ ਹੋ ਜਾਏ, ਕਿਉਂਕਿ ਉਹਨਾਂ ਨੂੰ ਖਾਲਿਸਤਾਨ, ਕਸ਼ਮੀਰ, ਨਾਗਾਲੈਂਡ, ਅਸਾਮ, ਮਨੀਪੁਰ ਨਜ਼ਰ ਆਉਂਦਾ ਹੈ। ਇਸੇ ਤਰ੍ਹਾਂ ਸਪੇਨ ਦੇ ਵਿੱਚ ਜਿਹੜੀ ਬੜੀ ਸੀਰੀਅਸ ਉੱਥੇ ਮੂਵਮੈਂਟ ਹੈ, ਔਰ ਜਿਹਨੂੰ ਦਬਾਉਣ ਦੇ ਲਈ ਇਹਨਾਂ ਨੇ ਕਾਫੀ ਜਿਹੜੀ ਹਾਈ ਹੈਂਡਡਨੈਸ ਵੀ ਕੀਤੀ ਹੈ, ਉਹ ਬੈਸਕ ਰੀਜਨ ਹੈ ਸਪੇਨ ਦਾ, ਜਿਹੜਾ ਪਹਾੜੀ ਇਲਾਕਾ ਹੈ। ਔਰ ਬੈਸਕ ਦੇ ਲੋਕ ਜਿਹੜੇ ਨੇ ਉਹ ਆਜ਼ਾਦੀ ਚਾਹੁੰਦੇ ਨੇ। ਉਹ ਹਥਿਆਰਬੰਦ ਗੁਰਿਲੇ ਉਹਨਾਂ ਦੇ ਕਈ ਦਹਾਕਿਆਂ ਤੋਂ ਐਕਟਿਵ ਰਹੇ ਨੇ। ਹੁਣ ਫਰਵਰੀ ਮਹੀਨੇ 'ਚ ਉਹਨਾਂ ਨੇ ਉਹਨਾਂ ਤੋਂ ਲਾਸਟ ਗੁਰਿਲਾਸ ਤੋਂ ਹਥਿਆਰ ਰਖਾਏ, ਕੋਈ ਨਾ ਕੋਈ ਫੇਰ ਗੱਲ ਕਰਨ ਦੀ ਸੋਚਦੇ ਨੇ। ਸੋ ਉਹਨਾਂ ਨੂੰ ਇਹ ਨਜ਼ਰ ਆਉਂਦਾ ਹੈ ਕਿ ਵੀ, ਔਰ ਇਹੀ ਕਾਰਨ ਸੀ ਕਿ ਸਪੇਨ ਨੇ ਜਦੋਂ ਈਵਨ ਕੋਸੋਵੋ ਦੇ ਵਿੱਚ ਰੈਫਰੈਂਡਮ ਹੋਇਆ ਔਰ ਕੋਸੋਵੋ ਦੇ ਲੋਕਾਂ ਨੇ ਆਜ਼ਾਦ ਆਪਣੇ ਆਪ ਨੂੰ ਡਿਕਲੇਅਰ ਕੀਤਾ ਦੁਨੀਆ ਦੇ ਵਿੱਚ, ਈਵਨ UN ਦੇ ਵਿੱਚ ਕੋਸੋਵੋ ਇੱਕ ਆਜ਼ਾਦ ਮੈਂਬਰ ਦੇਸ਼ ਹੈ ਜੀ, ਪਰ ਉਹਨੂੰ ਯੂਰਪੀਅਨ ਯੂਨੀਅਨ ਦੇ ਵਿੱਚ ਅਜੇ ਤੱਕ ਸਪੇਨ ਨੇ ਵੜਨ ਨਹੀਂ ਦਿੱਤਾ ਹੈ। ਸਪੇਨ ਨੇ ਹੀ ਬਲੌਕ ਕੀਤਾ ਹੋਇਆ। ਸੋ ਜਿੱਥੇ ਇਹ ਨਹੀਂ ਹੈ ਵੀ ਅਸੀਂ ਜਾਂ ਹੋਰ ਜਿਹੜੀਆਂ ਫਰੀडम ਮੂਵਮੈਂਟਸ ਵਾਲਿਆਂ ਨੇ ਉਹ ਦਿਲਚਸਪੀ ਨਾਲ ਇਹਨਾਂ ਨਤੀਜਿਆਂ ਨੂੰ ਦੇਖ ਰਹੇ ਨੇ। ਹਾਂ ਪੱਖੀ ਹੁੰਦਾ ਜਾਂ ਨਾ ਪੱਖੀ ਹੁੰਦਾ, ਹੁਣ ਉਹ ਵੀ ਇੰਪੋਰਟੈਂਟ ਨਹੀਂ ਹੈ। ਪਰ ਬ੍ਰਿਟਨ ਨੇ ਇੱਕ ਪ੍ਰੈਸੀਡੈਂਟ, ਇੱਕ ਟ੍ਰੈਂਡ ਸੈੱਟ ਕਰ ਦਿੱਤਾ ਹੈ ਕਿ ਕਿਤੇ ਵੀ ਜਿੱਥੇ ਲੋਕਾਂ ਦੀ ਚਾਹਨਾ ਜੇ ਅੱਡ ਹੋਣ ਦੀ ਹੈ ਤਾਂ ਤੁਸੀਂ ਉਹਨਾਂ ਨੂੰ ਪਿਆਰ ਦੇ ਨਾਲ ਜਾਂ ਉਹਨਾਂ ਦੇ ਹਿੱਤਾਂ ਨੂੰ ਜਿਹੜਾ ਉਹ ਐਕਸੈਪਟ ਕਰਕੇ ਹੀ ਉਹਨਾਂ ਨੂੰ ਨਾਲ ਰੱਖ ਸਕਦੇ ਹੋ, ਫੋਰਸ ਦੇ ਨਾਲ ਨਹੀਂ। ਸੋ ਇਹਦੀ ਜਿਹੜੀ ਐਕੋ ਹੈ ਸਕਾਟਲੈਂਡ ਰੈਫਰੈਂਡਮ ਦੀ, ਇਹਦੇ ਨਤੀਜਿਆਂ ਤੋਂ ਬਾਅਦ ਵੀ ਜੇ ਫਰੀडम ਦੇ ਹੱਕ 'ਚ ਹੁੰਦਾ ਹੈ, ਫਿਰ ਵੀ 3-4 ਸਾਲ ਦੀ ਪ੍ਰੋਸੈਸ ਹੋਏਗੀ, 2 ਸਾਲ ਮਿਨੀਮਮ, ਜਦੋਂ ਤੱਕ ਕੋਈ ਇੱਕ ਆਜ਼ਾਦ ਦੇਸ਼ ਬਣਦਾ। ਲੇਕਿਨ ਜੇ ਯੂਨੀਫਾਈਡ ਇੰਗਲੈਂਡ ਦੇ ਲਈ ਵੀ ਹੁੰਦਾ ਹੈ ਤੇ ਇਹ ਇੱਕ ਟ੍ਰੈਂਡ ਜਿਹੜਾ ਹੈ ਦੁਨੀਆ ਦੇ ਵਿੱਚ ਐਨਕਰੇਜ ਕਰੇਗਾ ਅੱਡ-ਅੱਡ ਫਰੀडम ਮੂਵਮੈਂਟਸ ਨੂੰ ਕਿ ਭਾਈ ਆਪਣੀਆਂ ਹਕੂਮਤਾਂ ਨੂੰ ਉਹ ਕਹਿਣਗੇ ਕਿ ਫੋਲੋ ਵਟ ਹੈਪਨਡ ਇਨ ਸਕਾਟਲੈਂਡ, ਕਿ ਜੇ 307 ਸਾਲ ਬਾਅਦ ਜਿਹੜਾ ਉਹ ਆਪਣੀ ਆਜ਼ਾਦੀ ਲਈ ਆ ਸਕਦੇ ਨੇ ਤਾਂ ਵਾਈ ਨਾਟ ਅਸ ਜੀ। ਜਿਹੜੇ ਦੋ ਇਸ਼ੂ ਮੈਂ ਸਮਝਦਾ ਵੀ ਇਸ ਦੇ ਨਾਲ ਹੀ ਲੱਗਦੇ ਮੈਂ ਟੱਚ ਕਰਨੇ ਚਾਹਾਂਗਾ। ਇੱਕ ਤਾਂ 3 ਰੋਜ਼ਾ ਦੌਰਾ ਜਿਹੜਾ ਚਾਈਨੀਜ਼ ਪ੍ਰੈਜ਼ੀਡੈਂਟ ਦਾ ਉਹ ਆਲਮੋਸਟ ਮੁਕੰਮਲ ਹੋਇਆ ਹੈ। ਔਰ ਜਿਹੜੀਆਂ ਇਨੀਸ਼ੀਅਲ ਇਸ ਬਾਰੇ ਖਬਰਾਂ ਨੇ ਕਿ ਵੀ ਜੀ 1 ਦਰਜਨ ਦੇ ਕਰੀਬ ਸਮਝੌਤਿਆਂ ਦੇ ਦਸਤਖਤ ਹੋਏ। ਜੇ 5 ਦਿਨ ਉੱਥੇ ਬਹਿ ਕੇ ਜਾਪਾਨ ਦੇ ਵਿੱਚ ਮੋਦੀ ਜਿਹੜਾ ਹੈ ਆਪਣੇ ਠੂਠੇ ਦੇ ਵਿੱਚ $35 ਬਿਲੀਅਨ ਦੀ ਭਿੱਖਿਆ ਲਿਆਇਆ ਸੀ, ਜਿਹਨੂੰ ਉਹਨੇ ਕਿਹਾ ਜੀ ਪਹਿਲੇ अरबों करोड़ों में लाते थे, हम अरबों में लाए हैं। और उन्होंने फिर लोगों को कहता 35 बिलियन 3.5 ट्रिलियन होंगे।
ਸੋ ਇਸੇ ਤਰ੍ਹਾਂ ਉੱਥੇ ਮੰਗਤਾ ਬਣ ਕੇ ਗਏ ਸੀ। ਇੱਥੇ ਵੀ ਜਦੋਂ ਚੀਨ ਦਾ ਪ੍ਰੈਜ਼ੀਡੈਂਟ ਆਇਆ ਤੇ ਇਹਨਾਂ ਦੇ ਠੂਠੇ ਦੇ ਵਿੱਚ $20 ਬਿਲੀਅਨ, ਉਹਨੂੰ ਵੀ ਮੋਦੀ ਕਹਿ ਸਕਦਾ ਹੈ ਕਿ 3.5 ट्रिलियन हम वहाँ से लाए और देखिए 2 ट्रिलियन हमने चीन से लिए। हालांकि चीन जुत्तियां मार ਰਿਹਾ। ਕੱਲ ਤੱਕ ਵੀ ਜਦੋਂ ਉੱਥੇ ਇਹਨਾਂ ਦੀ ਗੱਲਬਾਤ ਵੀ ਚੱਲ ਰਹੀ ਸੀ, ਭਾਰਤ ਦੇ ਸਿਪਾਹੀਆਂ ਨੂੰ ਚੀਨ ਨੇ ਘੇਰਿਆ ਹੋਇਆ ਸੀ, ਚੀਨ ਦੇ ਪੀਪਲਸ ਆਰਮੀ ਦੇ ਸਿਪਾਹੀਆਂ ਨੇ ਜੀ। ਜੇ ਉਹਨਾਂ ਨੇ ਸ਼ਾਮ ਨੂੰ 100 ਵਿਦਡਰਾ ਕੀਤੇ, ਅਗਲੇ ਦਿਨ 300 ਹੋਰ ਭੇਜ ਦਿੱਤੇ ਸੀ। ਸੋ ਇਹੀ, ਔਰ ਮੈਂ ਸਮਝਦਾ ਹਾਂ ਵੀ ਚੀਨ ਇਹੀ ਦਿਖਾਣਾ ਚਾਹੁੰਦਾ ਸੀ ਇਵਨ ਭਾਰਤ ਦੇ ਲੋਕਾਂ ਨੂੰ ਵੀ ਕਿ ਇਹ ਜਿਹੜੇ ਬੜਾ ਡੀਂਗਾ ਮਾਰਦਾ ਸੀ ਔਰ ਇਹ ਬੜੇ ਜਿਹੜੇ ਹਿੰਦੂਤਵੀ ਜਾਂ ਦੂਜੇ ਬਣੇ ਹੋਏ ਨੇ, ਇਹਨਾਂ ਨੂੰ ਜਿਹੜਾ ਅਸੀਂ ਵੰਗਾਰ ਰਹੇ, ਇਹਨਾਂ ਦੇ ਮੁਲਕ 'ਚ ਬੈਠਾ ਹੋਇਆ ਪ੍ਰੈਜ਼ੀਡੈਂਟ ਔਰ ਉੱਥੇ ਜਿਹੜਾ ਉਹ ਵਿਦਨ ਜਿਹੜਾ ਡਿਮਾਰਕੇਟਡ ਬਾਰਡਰ ਹੈ ਉਹਦੇ 'ਚ ਉਹ ਜਿਹੜੇ ਨੇ ਉਹਨਾਂ ਨੇ ਆ ਕੇ ਇੰਟਰੂਜਨ ਕੀਤਾ। ਸੋ ਅਸੀਂ ਸਮਝਦੇ ਹਾਂ ਵੀ ਇਹਨਾਂ ਨੇ ਬਹੁਤ ਬੇਇੱਜ਼ਤੀ ਕਰਾਈ ਹੈ। ਇਹਨਾਂ ਦਾ ਸਾਰਾ ਹਿੰਦੂਤਵੀ ਜਿਹੜਾ ਨੈਸ਼ਨਲਿਸਟ ਏਜੰਡਾ ਔਰ ਉਹਦੇ ਵਿਚਲਾ ਜਿਹੜਾ ਧਮਕਾਉਣ ਦਾ ਕਿ ਹਮਾਰਾ ਗੌਰਵ ਔਰ ਦੂਜਾ ਜਾਣ ਲੱਗੇ, ਉਹ $20 ਬਿਲੀਅਨ ਇਹਨਾਂ ਦੇ ਠੂਠੇ 'ਚ ਉਹਨੇ ਪਾਏ। ਔਰ ਇਹਦੇ 'ਚ ਜਿਹੜਾ ਕੰਸੈਸ਼ਨ, ਹਾਂ ਇਹਦੇ 'ਚ ਜ਼ਰੂਰ ਕਹਿ ਸਕਦੇ ਹਾਂ ਅਸੀਂ ਕਿ ਜੀ ਇਹਨਾਂ ਦਾ ਹਿੰਦੂਤਵੀ ਮਾਈਂਡਸੈਟ, ਇਹਨਾਂ ਨੂੰ ਕਦੇ ਵੀ ਬਾਕੀ ਦੇਸ਼ਾਂ ਨਾਲ ਗੱਲ ਕਰਦੇ ਆ ਬਾਕੀ ਮਾਈਨੋਰਿਟੀਜ਼ ਦੀਆਂ ਰਿਲੀਜੀਅਸ ਫੀਲਿੰਗਸ ਦਾ ਧਿਆਨ ਨਹੀਂ ਹੁੰਦਾ। ਪਰ ਵਾਜਪਾਈ ਸਰਕਾਰ ਵੇਲੇ ਇਹਨਾਂ ਨੇ ਇਹ ਗੱਲ ਸ਼ੁਰੂ ਕੀਤੀ ਸੀ ਕਿ ਜਿਹੜਾ ਮਾਨਸਰੋਵਰ ਝੀਲ ਹੈ ਜਿਹੜੀ ਸਾਊਥ ਤਿੱਬਤ ਦਾ ਹਿੱਸਾ ਹੈ, ਔਰ ਕਿਉਂਕਿ ਹੁਣ ਤਿੱਬਤ ਚੀਨ ਦਾ ਹਿੱਸਾ ਹੈ, ਸੋ ਚੀਨ ਦਾ ਹਿੱਸਾ ਹੈ ਕਿ ਉਹਦੇ ਨਾਲ ਇਹਨਾਂ ਦੀਆਂ ਬਹੁਤ ਸਾਰੀਆਂ ਮਾਈਥੋਲੋਜੀਕਲ ਮਿਥਿਹਾਸਕ ਕਹਾਣੀਆਂ ਜੁੜੀਆਂ ਹੋਈਆਂ ਤੇ ਇੱਕੋ ਹੀ ਰਾਊਟ ਜਿਹੜਾ ਮਾਨਸਰੋਵਰ ਤੱਕ ਲੀਡ ਕਰਦਾ ਹੈ, ਹੁਣ ਤੱਕ ਕਰਦਾ ਸੀ, ਉਹ ਉੱਤਰਾਂਚਲ ਤੋਂ ਹੈ ਜਾਂ ਉੱਤਰਾਖੰਡ ਜਿਹਨੂੰ ਹੁਣ ਕਹਿੰਦੇ ਨੇ। ਸੋ ਉਹਦੇ 'ਚ ਕਾਫੀ ਹਾਈਕਿੰਗ ਵਗੈਰਾ ਕਰਨੀ ਪੈਂਦੀ ਹੈ ਔਰ ਪੈਦਲ ਚੱਲਣ ਦਾ ਹੈ ਔਰ ਉਹਦੇ 'ਚ ਕਈ ਵਾਰੀ ਕੁਝ ਮਹੀਨੇ ਲਈ ਉਹ ਓਪਨ ਹੁੰਦਾ ਹੈ। ਸੋ ਇੱਕ ਜਿਹੜਾ ਹੋਰ ਰਾਊਟ ਮਾਨਸਰੋਵਰ ਨੂੰ ਜਾਂਦਾ ਹੈ ਉਹ ਨਥੂਲਾ ਪਾਸ ਹੈ। ਇਹਨਾਂ ਦੀ ਇਹ ਮੰਗ ਸੀ ਕਿ ਜੀ ਸਾਨੂੰ ਉਸ ਰਾਹੀਂ ਵੀ ਜਿਹੜਾ ਮਾਨਸਰੋਵਰ ਜਾਣ ਦਿੱਤਾ ਜਾਏ ਔਰ ਉਹ ਚੀਨ ਨੇ ਉਹਨਾਂ ਨੂੰ ਕਿਹਾ ਜੀ ਠੀਕ ਹੈ, ਅਸੀਂ ਤੁਹਾਡਾ ਇਹ ਜਿਹੜਾ ਆਲਟਰਨੇਟ ਅਦਰ ਦੈਨ ਜਿਹੜਾ ਉੱਤਰਾਖੰਡ ਤੋਂ ਆਉਂਦਾ ਹੈ ਇਸ ਦੇ ਉੱਤੇ ਅਸੀਂ ਕੰਮ ਕਰਾਂਗੇ। ਸੋ ਇਸ ਤੋਂ ਇਲਾਵਾ ਅਸੀਂ ਦੇਖਦੇ ਹਾਂ ਕਿ ਵੀ ਜਿਹੜਾ ਉਹਨਾਂ ਨੇ ਜਿਹੜੇ ਸਮਝੌਤੇ ਕੀਤੇ ਨੇ ਉਹਨਾਂ ਦੇ ਵਿੱਚ ਭਾਰਤ ਦੀ ਜਿਹੜੀ ਰੇਲਵੇ ਦਾ ਬੜਾ ਪ੍ਰਾਈਡ ਲੈਂਦੇ ਨੇ ਕਿ ਜੀ ਸਾਡੀ ਲਾਰਜੈਸਟ ਹੈ ਇਨ ਦਾ ਵਰਲਡ। ਹੁਣ ਚੀਨ ਪੈਸੇ ਦੇਗਾ ਕਿ ਉਹਦੀਆਂ ਪਟੜੀਆਂ ਕਿਵੇਂ ਚੌੜੀਆਂ ਕਰਨੀਆਂ, ਉਹਨੂੰ ਅਪ ਟੂ ਡੇਟ ਕਿਵੇਂ ਕਰਨਾ। ਔਰ ਇਸੇ ਤਰ੍ਹਾਂ ਭਾਰਤ ਦੇ ਜਿਹੜੇ ਫਾਰਮਾਕੋਲੋਜੀਕਲ ਔਰ ਫਾਰਮ ਪ੍ਰੋਡਕਟਸ ਨੇ, ਦਵਾਈਆਂ ਔਰ ਖੇਤੀਬਾੜੀ ਨਾਲ ਸੰਬੰਧਿਤ, ਕਿਉਂਕਿ ਚਾਈਨਾ ਔਰ ਭਾਰਤ ਦੇ ਵਿੱਚ ਜਿਹੜਾ ਹੁਣ ਵੀ ਟ੍ਰੇਡ ਚੱਲ ਰਿਹਾ ਜਿਹੜਾ ਸ਼ਾਇਦ 100 ਬਿਲੀਅਨ ਪਲੱਸ ਹੈ, ਉਹਦੇ 'ਚ $35 ਬਿਲੀਅਨ ਦਾ ਟ੍ਰੇਡ ਡੈਫਿਸਿਟ ਹੈ। ਚਾਈਨਾ ਮੋਰ ਟ੍ਰੇਡ ਕਰਦਾ ਹੈ ਭਾਰਤ ਦੇ ਨਾਲ 35 ਬਿਲੀਅਨ ਦੀ ਦੈਨ ਜੋ ਸਟਫ ਭਾਰਤ ਵੱਲੋਂ ਜਾਂਦਾ ਹੈ। ਹਾਲਾਂਕਿ ਕੋਈ ਇਹ ਨਹੀਂ ਹੈ ਵੀ ਚੀਨ ਕੋਈ ਭਾਰਤ ਦੇ ਬਣੇ ਹੋਏ ਕੋਈ ਪਤੀਲੇ ਮੰਗਵਾਉਂਦਾ ਉਹਨਾਂ ਦੇ ਲਈ, ਕਿਉਂਕਿ ਚਾਈਨਾ ਦੇ ਵਿੱਚ ਬਹੁਤ ਸਾਰੀ ਡਿਵੈਲਪਮੈਂਟ ਹੈ, ਬਹੁਤ ਸਾਰੀ ਇਨਵੈਸਟਮੈਂਟ ਬਾਹਰੋਂ ਹੈ, ਫੈਕਟਰੀਜ਼ ਨੇ। ਸੋ ਉਹਨਾਂ ਨੂੰ ਕੰਸਟਰਕਸ਼ਨ ਦੇ ਲਈ ਜਿਹੜਾ ਲੋਹ ਹੈ ਰਾਅ ਮਟੀਰੀਅਲ ਆਇਰਨ ਉਹ ਲੋੜੀਂਦਾ ਰਹਿੰਦਾ ਹੈ। ਸੋ ਲਗਭਗ ਜਿੰਨਾ ਕਿ ਵੀ ਚੀਨ ਦੀ ਭਾਰਤ ਨਾਲ ਟ੍ਰੇਡ ਹੈ, ਜੇ ਜ਼ਿਆਦਾ ਨਹੀਂ ਮੇਰਾ ਖਿਆਲ ਹੈ $50 ਬਿਲੀਅਨ ਦਾ, ਤਾਂ ਉਹ ਲੋਹਾ ਹੀ ਮੰਗਵਾਉਂਦੇ ਨੇ, ਆਇਰਨ ਹੀ ਮੰਗਵਾਉਂਦੇ ਨੇ। ਸੋ ਇਹ ਇਹਨਾਂ ਦਾ ਇੰਡੀਆ ਦਾ ਕੰਸਰਨ ਸੀ ਕਿ ਜੀ $35 ਬਿਲੀਅਨ ਦੀ ਜਿਹੜੀ ਹੈ ਉਹ ਟ੍ਰੇਡ ਡੈਫਿਸਿਟ ਦੂਰ ਕੀਤੀ ਜਾਏ। ਸੋ ਉਹਨਾਂ ਨੇ ਇਹ ਫਾਰਮਾਸਿਊਟੀਕਲ ਔਰ ਫਾਰਮ ਪ੍ਰੋਡਕਟਸ ਔਰ 12 ਐਗਰੀਮੈਂਟ ਜਿਹਦੇ 'ਚ ਅਸੀਂ ਜਿਵੇਂ ਪਹਿਲਾਂ ਦੱਸਿਆ ਸੀ ਕਿ ਵੀ 3 ਤਾਂ ਉਹਨੂੰ ਗੁਜਰਾਤੀ ਬਣਾ ਕੇ ਉੱਥੇ ਗਰਬਾ ਡਾਂਸ ਤੇ ਡਾਂਡੀਆਂ ਦਿਖਾ ਕੇ ਉੱਥੇ ਚਾਈਨਾ ਮੋਰ ਟ੍ਰੇਡ ਕਰਦਾ ਹੈ ਭਾਰਤ ਦੇ ਨਾਲ 35 ਬਿਲੀਅਨ ਦੀ ਦੈਨ ਜੋ ਸਟਫ ਭਾਰਤ ਵੱਲੋਂ ਜਾਂਦਾ ਹੈ। ਹਾਲਾਂਕਿ ਕੋਈ ਇਹ ਨਹੀਂ ਹੈ ਵੀ ਚੀਨ ਕੋਈ ਭਾਰਤ ਦੇ ਬਣੇ ਹੋਏ ਕੋਈ ਪਤੀਲੇ ਮੰਗਵਾਉਂਦਾ ਉਹਨਾਂ ਦੇ ਲਈ, ਕਿਉਂਕਿ ਚਾਈਨਾ ਦੇ ਵਿੱਚ ਬਹੁਤ ਸਾਰੀ ਡਿਵੈਲਪਮੈਂਟ ਹੈ, ਬਹੁਤ ਸਾਰੀ ਇਨਵੈਸਟਮੈਂਟ ਬਾਹਰੋਂ ਹੈ, ਫੈਕਟਰੀਜ਼ ਨੇ। ਸੋ ਉਹਨਾਂ ਨੂੰ ਕੰਸਟਰਕਸ਼ਨ ਦੇ ਲਈ ਜਿਹੜਾ ਲੋਹ ਹੈ ਰਾਅ ਮਟੀਰੀਅਲ ਆਇਰਨ ਉਹ ਲੋੜੀਂਦਾ ਰਹਿੰਦਾ। ਸੋ ਲਗਭਗ ਜਿੰਨਾ ਕਿ ਵੀ ਚੀਨ ਦੀ ਭਾਰਤ ਨਾਲ ਟ੍ਰੇਡ ਹੈ, ਜੇ ਜ਼ਿਆਦਾ ਨਹੀਂ ਮੇਰਾ ਖਿਆਲ ਹੈ $50 ਬਿਲੀਅਨ ਦਾ, ਤਾਂ ਉਹ ਲੋਹਾ ਹੀ ਮੰਗਵਾਉਂਦੇ ਨੇ, ਆਇਰਨ ਹੀ ਮੰਗਵਾਉਂਦੇ ਨੇ। ਸੋ ਇਹ ਇਹਨਾਂ ਦਾ ਇੰਡੀਆ ਦਾ ਕੰਸਰਨ ਸੀ ਕਿ ਜੀ $35 ਬਿਲੀਅਨ ਦੀ ਜਿਹੜੀ ਹੈ ਉਹ ਟ੍ਰੇਡ ਡੈਫਿਸਿਟ ਦੂਰ ਕੀਤੀ ਜਾਏ। ਸੋ ਉਹਨਾਂ ਨੇ ਇਹ ਫਾਰਮਾਸਿਊਟੀਕਲ ਔਰ ਫਾਰਮ ਪ੍ਰੋਡਕਟਸ ਔਰ 12 ਐਗਰੀਮੈਂਟ ਜਿਹਦੇ 'ਚ ਅਸੀਂ ਜਿਵੇਂ ਪਹਿਲਾਂ ਦੱਸਿਆ ਸੀ ਕਿ ਵੀ 3 ਤਾਂ ਉਹਨੂੰ ਗੁਜਰਾਤੀ ਬਣਾ ਕੇ ਉੱਥੇ ਗਰਬਾ ਡਾਂਸ ਤੇ ਡਾਂਡੀਆਂ ਦਿਖਾ ਕੇ ਉੱਥੇ ਸਾਈਨ ਕਰਵਾਏ। ਉਹਦੇ 'ਚੋਂ ਹੀ ਇੱਕ ਸੀ ਕਿ ਜੀ ਪਾਰਕ, ਇਲੈਕਟ੍ਰੋਨਿਕ ਪਾਰਕ ਜਾਂ ਲੇਟੈਸਟ ਡਿਵੈਲਪ ਇੰਡਸਟਰੀਅਲ ਲੈਵਲ ਦੇ ਉੱਤੇ ਡਿਵੈਲਪ ਕੀਤਾ ਜਾਏਗਾ ਇੰਡਸਟਰੀਅਲ ਪਾਰਕਸ। ਇੱਕ ਜਿਹੜਾ ਹੁਣ ਅਹਿਮਦਾਬਾਦ ਤੋਂ ਬਿਨਾਂ
ਮੁੰਬਈ ਦੇ ਵਿੱਚ, ਜਿਹਦਾ ਪਹਿਲਾ ਨਾਮ ਬੰਬਈ ਹੈ, ਜੀ ਉਹ ਐਸਟੈਬਲਿਸ਼ ਕਰਨ ਦੀ ਲਾਈਨ ਹੈ। ਔਰ ਇਸ ਤੋਂ ਇਲਾਵਾ ਜਿਹੜਾ ਬਾਰਡਰ ਦੇ ਬਾਰੇ ਤਾਂ ਉਹੀ ਇਹਨਾਂ ਦੀ ਜਿਹੜੀ ਪ੍ਰੈਸ ਕਾਨਫਰੰਸਿਸ ਵੀ ਹੋਈਆਂ, ਚੀਨ ਵਾਲਿਆਂ ਨੇ ਕਿਹਾ ਹਾਂਜੀ ਉਹ ਡਿਮਾਰਕੇਟਡ ਨਹੀਂ ਹੈ, ਇਸ ਲਈ ਕਈ ਵਾਰੀ ਹੁੰਦਾ ਹੈ, ਬਟ ਨਾਟ ਏ ਬਿਗ ਥਿੰਗ। ਬਟ ਐਟ ਦਾ ਸੇਮ ਟਾਈਮ ਇਹਨੂੰ ਕਹਿੰਦੇ ਨੇ ਕਿ ਵੀ ਤੁਸੀਂ ਕੈਰਟ ਐਂਡ ਸਟਿਕ, ਜਿਹੜੀ ਪਾਲਿਸੀ ਕਿਹਾ ਜਾਂਦਾ ਹੈ ਵੀ ਇੱਕ ਹੱਥ ਤੁਹਾਡੇ ਗਾਜਰ ਹੈ, ਇੱਕ 'ਚ ਡੰਡਾ ਹੈ। ਇਹ ਤੁਸੀਂ ਪਹਿਲਾਂ ਗਾਜਰ ਦਿਖਾਉਂਦੇ ਹੋ ਕਿ ਜੀ ਆ ਉਹ $20 ਬਿਲੀਅਨ ਦੀਆਂ ਗਾਜਰਾਂ ਦਿਖਾਈਆਂ ਉਹਨਾਂ ਨੇ, ਉਹ ਕੈਰਟ ਹੈ, ਤੇ ਇੱਧਰ ਡੰਡਾ ਫੜਿਆ ਹੋਇਆ ਸਟਿਕ ਹੈ, ਜਿਹੜਾ ਕਿ ਉਹਨਾਂ ਨੇ ਉਸ ਸ਼ੁਮਾਰ ਬਾਰਡਰ ਲਦਾਖ ਦੇ ਉੱਤੇ, ਡਿਮਾਰਕੇਟਡ ਬਾਰਡਰ ਦੇ ਉੱਤੇ ਲਗਾਤਾਰਤਾ ਨਾਲ, ਪਿਛਲੀ ਵਾਰ ਵੀ ਹੋਇਆ ਸੀ ਜਦੋਂ ਪਹਿਲੀ ਵਿਜ਼ਿਟ ਹੋਈ, ਪਰ ਉਹ ਹਫ਼ਤਾ ਪਹਿਲਾਂ ਖਤਮ ਹੋ ਗਿਆ ਸੀ। ਇਸ ਵਾਰੀ ਉਹਨਾਂ ਨੇ ਯਕੀਨੀ ਬਣਾਇਆ ਕਿ ਜਦੋਂ ਪ੍ਰੈਜ਼ੀਡੈਂਟ ਈਵਨ ਗੱਲਬਾਤ ਵੀ ਕਰ ਰਹੇ ਨੇ, ਉਹਨਾਂ ਦਾ ਪ੍ਰੈਜ਼ੀਡੈਂਟ ਔਰ ਇਹਨਾਂ ਦਾ ਪ੍ਰਾਈਮ ਮਿਨਿਸਟਰ, ਤੇ ਉਦੋਂ ਵੀ ਇਹ ਜਿਹੜਾ ਪਾਰਟ ਉਹਨਾਂ ਦਾ ਜਾਰੀ ਹੈ। ਸੋ ਇਸ ਤੋਂ ਇਲਾਵਾ ਜਿਹੜਾ ਉਹਨਾਂ ਦਾ ਫਾਰਮਾਸਿਊਟੀਕਲ ਸੁਪਰਵਿਜ਼ਨ ਇਨਕਲੂਡਿੰਗ ਰਜਿਸਟ੍ਰੇਸ਼ਨ, speedier phytosanitary negotiations on agro products for two-way trade, stronger links between Indian IT companies and Chinese enterprises, increasing service trade in tourism, films, healthcare, IT, logistics। ਔਰ ਇਸ ਦੇ ਨਾਲ ਨਾਲ ਜਿਹੜਾ ਚਾਈਨਾ ਨੇ ਤਾਂ ਰੇਲਵੇ ਸੈਕਟਰ 'ਚ ਹੈਲਪ ਕਰਨ ਦੀ ਗੱਲ ਕੀਤੀ, ਇੰਡਸਟਰੀਅਲ ਪਾਰਕ ਦੀ ਗੱਲ ਕੀਤੀ, ਔਰ ਉਹਨਾਂ ਨੇ ਕਿਹਾ ਕਿ ਜੀ ਵੀ ਅਸੀਂ ਮੋਰ ਮਾਰਕੀਟ ਐਕਸੈਸ ਦੇਵਾਂਗੇ ਟੂ ਇੰਡੀਅਨ ਪ੍ਰੋਡਕਟਸ, ਜਿਹੜੀ ਇਹਨਾਂ ਦੀ ਡਿਮਾਂਡ ਸੀ, ਜਿਹਦੇ 'ਚ ਖਾਸ ਤੌਰ 'ਤੇ ਦਵਾਈਆਂ ਦੀ ਗੱਲ ਹੈ। ਔਰ ਇਸ ਤੋਂ ਇਲਾਵਾ ਕਸਟਮਸ ਐਡਮਿਨਿਸਟ੍ਰੇਸ਼ਨ ਔਰ ਹੈਲਥ ਕੋਆਪਰੇਸ਼ਨ ਔਰ ਟਰਾਂਸਬਾਰਡਰ ਇਕਨੋਮਿਕਲ ਕ੍ਰਾਈਮਸ ਐਂਡ ਕਸਟਮ ਆਫੈਂਸਿਸ, ਇਹ ਜਿਹੜਾ ਸਾਰਾ ਰੂਟੀਨ ਜਿਹੀ ਗੱਲ ਹੁੰਦੀ ਹੈ। ਸੋ ਕੁੱਲ ਮਿਲਾ ਕੇ ਬੇਸ਼ੱਕ ਮੋਦੀ ਨੇ ਅਲੱਗ-ਅਲੱਗ, ਜਿਹਨੂੰ ਇਹ ਪਰਿਧਾਨ ਕਹਿੰਦੇ ਨੇ, ਪਰਿਧਾਨ ਕੱਪੜੇ ਪਹਿਨਣ ਨੂੰ ਕਹਿੰਦੇ ਨੇ, ਔਰ ਕਿਸੇ ਨੇ ਕਿਹਾ ਵੀ ਇਹ ਪ੍ਰਧਾਨ ਮੰਤਰੀ ਨਹੀਂ ਹੈ, ਪਰਿਧਾਨ ਮੰਤਰੀ ਹੈ। ਵੱਖੋ ਵੱਖਰੇ ਕੱਪੜੇ, ਕਿਤੇ ਕੋਈ ਪਾ ਰਿਹਾ, ਕਿਤੇ ਕੋਈ ਪਾ ਰਿਹਾ, ਉਹ ਕੈਮਰਿਆਂ ਦਾ ਜ਼ਰੂਰ ਧਿਆਨ ਹੁੰਦਾ ਹੈ, ਕਦੇ ਚਿੱਟਾ ਬਣਿਆ, ਕਦੇ ਨੀਲਾ ਬਣਿਆ। ਪਰ ਮੈਂ ਸਮਝਦਾ ਵੀ ਇਹ ਇੰਡੀਅਨ ਸੋਇਲ ਤੇ ਆ ਕੇ ਚਾਈਨੀਜ਼ ਨੇ ਭਾਰਤ ਨੂੰ ਜਿਹੜਾ ਉਹ ਬਿਲਿਟਲ ਕੀਤਾ, ਇਹਨਾਂ ਨੂੰ ਇਹਨਾਂ ਦੀ ਥਾਂ ਦੱਸੀ ਹੈ, ਜਿਵੇਂ ਕਹਿੰਦਾ ਕਿ ਆਨੇ ਵਾਲੀ ਥਾਂ ਤੇ ਬਿਠਾਇਆ, ਔਰ ਇਹਨਾਂ ਦੀ ਜਿਹੜੀ ਬਿਲਕੁਲ ਉਹ ਜਿਹੜੀ ਫਲੈਮਬੋਇੰਸ ਔਰ ਜਿੰਗੋਇਜ਼ਮ ਇਹ ਇਹਨਾਂ ਨੇ ਕੀਤਾ ਹੈ। ਪ੍ਰੈਜ਼ੀਡੈਂਟ ਨੂੰ ਵੀਅਤਨਾਮ ਭੇਜਿਆ, ਆਪ ਜਾਪਾਨ ਗਿਆ, ਔਰ ਇੱਧਰਲੀਆਂ ਉੱਧਰਲੀਆਂ ਆਈ ਥਿੰਕ ਚੀਨੀਆਂ ਨੇ ਇਹਨਾਂ ਨੂੰ ਦੇ ਹੈਵ ਪੁੱਟ them in their place। ਸਿਰਫ ਇੱਕ ਵੀਕ ਨੁਕਤਾ ਮੈਂ ਸਮਝਦਾ ਵੀ ਇਹ ਸਾਰੇ ਟ੍ਰਿਪ 'ਚ ਰਿਹਾ। ਅੱਗੇ ਜਦੋਂ ਵੀ ਚਾਈਨੀਜ਼ ਪ੍ਰੈਜ਼ੀਡੈਂਟ ਜਾਂ ਉਹਨਾਂ ਦਾ ਪ੍ਰਾਈਮ ਮਿਨਿਸਟਰ ਇਸ ਖਿੱਤੇ ਦਾ ਦੌਰਾ ਕਰਦਾ ਸੀ, ਪਾਕਿਸਤਾਨ ਉਹਨਾਂ ਦੀ ਪਹਿਲੀ ਲਿਸਟ ਤੇ ਹੁੰਦਾ ਸੀ। ਪਹਿਲਾਂ ਉਹਨਾਂ ਨੇ ਪਾਕਿਸਤਾਨ ਜਾਣਾ ਹੈ, ਫਿਰ ਇੰਡੀਆ ਆਉਣਾ ਹੈ, ਫਿਰ ਸ੍ਰੀਲੰਕਾ ਦੂਜਾ। ਹੁਣ ਉਹ ਸ੍ਰੀਲੰਕਾ ਵੀ ਗਿਆ, ਇੰਡੀਆ ਵੀ ਆਇਆ, ਪਰ ਪਾਕਿਸਤਾਨ 'ਚ ਜੋ ਹਾਲਾਤ ਇਮਰਾਨ ਖਾਨ ਔਰ ਤਾਹਿਰ ਕਾਦਰੀ ਦੇ ਘਿਰਾਵ ਨੇ ਔਰ ਪ੍ਰੋਟੈਸਟ ਨੇ ਬਣਾਏ ਹੋਏ ਸੀ ਇਸਲਾਮਾਬਾਦ 'ਚ, ਉਹ ਚਾਈਨਾ ਨੇ ਉਹ ਵਿਜ਼ਿਟ ਜਿਹੜੀ ਹੈ ਪਾਕਿਸਤਾਨ ਦੀ ਪ੍ਰੈਜ਼ੀਡੈਂਟ ਦੀ ਉਹ ਕੈਂਸਲ ਕੀਤੀ। ਇਹ ਪਾਕਿਸਤਾਨ ਨੂੰ ਡਿਪਲੋਮੈਟਿਕਲੀ ਇੱਕ ਸੈਟਬੈਕ ਲੱਗੇ ਕਿ ਇਸ ਸਾਰੀ ਵਿਜ਼ਿਟ ਦੇ ਵਿੱਚ, ਕਿਉਂਕਿ ਚਾਈਨਾ ਵਾਲੇ ਇਧਰੋਂ ਵੀ ਮਿਲ ਕੇ ਜੇ ਪਾਕਿਸਤਾਨ ਉਸ ਤੋਂ ਬਾਅਦ ਵੀ ਉਹਨੂੰ ਬੈਲੈਂਸ ਕਰਕੇ ਉਹ ਇਹ ਦੱਸ ਦਿੰਦੇ ਹੁੰਦੇ ਸੀ ਵੀ ਠੀਕ ਹੈ ਤੁਹਾਡੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ, ਪਰ ਸਾਡਾ ਇੰਟਰਸਟ ਪਾਕਿਸਤਾਨ ਨਾਲ ਹੀ ਹੈ, ਜਿਹਦੇ ਬਾਰੇ ਪਾਕਿਸਤਾਨੀ ਰਾਈਟਲੀ ਕਲੇਮ ਕਰਦੇ ਨੇ कि हमारी चीन से दोस्ती हिमालय से ऊंची समुंदर से गहरी भी इन्नी साड़ी डूंगी दोस्ती है। सो ये इन्हां दा ओवरऑल ट्रेंड है। और जिहड़ी खबर एक अहमियत वाली है, अहमियत इसलिए कि हिंदूत्वी एजेंडा अज किवें सिर्फ सोशल सर्कल्स दे विच नहीं जां पोलिटिकल अरीना दे विच ही नहीं, जिवें सियासी उपचोणां दे वेले वैनम होया फौज दे विच। हालांकि ये गल उदों भी सामने आ गई सी जदों कर्नल प्रोत सामने आया है समझौता एक्सप्रैस और RSS का। पर एक खबर जिहड़ी कि टाइम्स ऑफ इंडिया ने बड़ी प्रोमीनेंस दे नाल छापी है, वो आर्मी दे राजपुताना राइफल्स नाल संबंधित है। राजपुताना राइफल्स की एक जिहड़ी है उस दे विच एक 22 सालां तो नौकरी करदा है सूबेदार इशरत अली, जिहड़ा उन्हां दा मौलवी है, क्योंकि अंग्रेज़ां दे वेले तो ये ट्रेंड रहा है कि ਉਹਦੇ 'ਚ ਜਿਹੜਾ ਸਿੱਖ ਨੇ, ਮੁਸਲਮਾਨ ਨੇ, ਹਿੰਦੂ ਨੇ, ਮੰਦਰ ਮਸਜਿਦ ਗੁਰਦੁਆਰਾ ਚਰਚ ਫੌਜ 'ਚ ਹੁੰਦੇ। ਪਹਿਲਾਂ ਇਹਨਾਂ ਨੂੰ ਰੈਂਕ ਨਹੀਂ ਸੀ ਦਿੱਤਾ ਜਾਂਦਾ ਕਿਉਂਕਿ ਇਹ ਸਮਝਿਆ ਜਾਂਦਾ ਸੀ ਕਿ ਵੀ ਇਹ ਰਿਲੀਜੀਅਸ ਜਿਹੜੇ ਨੇ ਇਹ ਸਾਰਿਆਂ ਤੋਂ ਉੱਪਰ ਨੇ। ਲੇਕਿਨ ਅੱਜ ਤੋਂ ਕੁਛ ਦਹਾਕੇ ਪਹਿਲਾਂ ਇਹ ਮੰਗ ਸ਼ਾਇਦ ਕਿਵੇਂ ਆਈ। ਸੋ ਹੁਣ ਜਿਹੜਾ ਰਿਲੀਜੀਅਸ ਟੀਚਰ ਉੱਥੇ ਲੱਗਦਾ ਹੈ, ਮੌਲਵੀ ਲੱਗੇ, ਭਾਈ ਲੱਗੇ, ਉਹ ਜਿਹੜਾ ਉਸ ਨੂੰ ਜਿਹੜਾ ਨਾਇਬ ਸੂਬੇਦਾਰ ਆਈ ਥਿੰਕ ਰੈਂਕ ਹੁੰਦਾ।
ਸੋ ਇਹ ਕਿਉਂਕਿ ਸੂਬੇਦਾਰ ਸੀ, ਫੁੱਲ 22 ਸਾਲ ਦੀ ਨੌਕਰੀ ਹੈ। ਇਹਨੇ ਕੰਪਲੇਨ ਕੀਤੀ ਹੈ, ਸੂਬੇਦਾਰ ਇਸ਼ਰਤ ਅਲੀ ਨੇ ਪ੍ਰੈਜ਼ੀਡੈਂਟ ਨੂੰ, ਮਾਈਨੋਰਟੀ ਕਮਿਸ਼ਨ ਨੂੰ ਔਰ ਚੀਫ ਮਿਨਿਸਟਰ ਨੂੰ। ਉਹਨੇ ਕਿਹਾ ਜੀ ਮੈਂ 22 ਸਾਲਾਂ ਦੀ ਨੌਕਰੀ 'ਚ ਜਿੰਨੇ ਵੱਡੇ ਜਰਨੈਲ ਵੀ ਆਏ ਜਾਂ ਜਿੰਨੇ ਮੈਨੂੰ ਮਿਲਦੇ ਨੇ, ਕਿਉਂਕਿ ਹੁਣ ਉਹਨਾਂ ਕੋਲ ਰੈਂਕ ਤਾਂ ਸੂਬੇਦਾਰ ਦਾ ਹੈ, ਉਹ ਕਹਿੰਦਾ ਮੈਂ ਸਭ ਨੂੰ ਜੈ ਹਿੰਦ ਦੇ ਨਾਲ ਗ੍ਰੀਟ ਕਰਦਾ। 22 ਸਾਲ ਕਰਦਾ ਰਿਹਾ। ਹੁਣ ਕਹਿੰਦਾ ਮੈਨੂੰ ਇਹ ਆਰਡਰ ਕੀਤਾ ਗਿਆ ਵੀ ਇਹ ਜੈ ਹਿੰਦ ਕਹਿਣਾ ਜਿਹੜਾ ਇਹ ਨਹੀਂ ਕਰਨਾ, ਤੁਸੀਂ ਰਾਮ ਰਾਮ ਕਹਿਣਾ ਜਾਂ ਜੈ ਮਾਤਾ ਦੀ ਕਹਿਣਾ। ਹੁਣ ਇਹਦੇ 'ਚ ਐਗਜ਼ੈਕਟ ਜਿਹੜਾ ਉਹਨੂੰ ਆਰਡਰ ਫੌਜ ਦੇ ਸੁਪੀਰੀਅਰ ਨੇ, ਕਮਾਂਡੈਂਟ ਨੇ ਦਿੱਤਾ, ਨੋਟਿਸ ਇਸ਼ੂ ਕੀਤਾ ਕਿ ਵੀ ਤੂੰ ਜੇ ਜੈ ਮਾਤਾ ਦੀ ਤੇ ਰਾਮ ਰਾਮ ਨਾ ਕਹਿ ਤੇ ਅਸੀਂ ਜਿਹੜਾ ਤੈਨੂੰ ਤੇਰਾ ਕੋਰਟ ਮਾਰਸ਼ਲ ਕਰਾਂਗੇ। ਹੁਣ ਐਗਜ਼ੈਕਟ ਨੋਟਿਸ ਦੇ ਵਰਡ ਨੇ, The notice issued to Ali asks him to change his salutation. ਇਹ ਹੁਣ quote unquote ਹੈ ਜੀ। The task of army's religious teacher is to enthuse the spirit of patriotism, zeal and unity in the Jawans, while the slogan of Jai Hind, Long Live India, sends a message of religious hatred and extremism. ਹੁਣ ਇਹ ਤੁਸੀਂ ਇਹਨਾਂ ਦੀ ਅਕਲ ਦਾ ਦਿਵਾਲਾ ਦੇਖ ਲਓ। ਉਹ ਇਹ ਕਹਿੰਦੇ ਨੇ ਕਿ ਜਿਹੜੇ ਫੌਜ ਦੇ ਵਿੱਚ ਧਾਰਮਿਕ ਟੀਚਰ ਨੇ, ਉਹਨਾਂ ਦਾ ਜਿਹੜਾ ਫਰਜ਼ ਹੈ ਕਿ ਉਹਨਾਂ ਨੇ ਦੇਸ਼ ਭਗਤੀ, ਏਕਤਾ ਤੇ ਜ਼ੀਲ, ਉਤਸ਼ਾਹ ਜਵਾਨਾਂ ਦੇ ਵਿੱਚ ਭਰਨਾ। ਜਦੋਂ ਕਿ ਜੈ ਹਿੰਦ ਦਾ ਜਿਹੜਾ ਨਾਅਰਾ ਹੈ ਇਹ ਧਾਰਮਿਕ ਨਫ਼ਰਤ ਔਰ ਅੱਤਵਾਦ ਦਾ ਸੁਨੇਹਾ ਦਿੰਦਾ। ਹੁਣ ਇਹ ਨੋਟਿਸ ਅੱਗੇ ਕਹਿੰਦਾ, ਇਫ ਯੂ ਡੂ ਨਾਟ ਰਾਈਜ਼ ਅਬਵ ਨੈਰੋ ਮਾਈਂਡedness and do not salute by shouting Ram Ram and Jai Mata Di as per the rules of the battalion, disciplinary action will be taken against you। ਕਿ ਜੇ ਤੂੰ ਆਪਣੀ ਤੰਗ ਦਿਲੀ ਤੋਂ ਉੱਪਰ ਨਹੀਂ ਉੱਠਦਾ, ਮਤਲਬ ਤੂੰ ਜੈ ਹਿੰਦ ਕਹਿਣਾ ਹੁਣ ਬੰਦ ਕਰ ਦੇ ਔਰ ਤੂੰ ਜਿਹੜਾ ਉਹ ਰਾਮ ਰਾਮ ਤੇ ਜੈ ਮਾਤਾ ਦੀ ਸੈਲਿਊਟ ਨਹੀਂ ਕਰਦਾ, ਜਿਹੜੇ ਕਿ ਸਾਡੇ ਬਟਾਲੀਅਨ ਦੇ ਰੂਲ ਨੇ, ਫਿਰ ਤੇਰੇ ਖਿਲਾਫ ਜਿਹੜਾ ਉਹ ਅਨੁਸ਼ਾਸਨਾਤਮਕ ਡਿਸਪਲਿਨਰੀ ਕਾਰਵਾਈ ਕੀਤੀ ਜਾਏਗੀ। You are a religious teacher and your job is to enthuse patriotism, zeal and spirit of unity in the Jawans। ਤੂੰ ਇੱਕ ਧਾਰਮਿਕ ਟੀਚਰ ਹੈ ਔਰ ਤੇਰਾ ਫਰਜ਼ ਹੈ ਕਿ ਤੂੰ ਦੇਸ਼ ਭਗਤੀ, ਉਤਸ਼ਾਹ ਔਰ ਏਕਤਾ ਦੀ ਭਾਵਨਾ ਜਵਾਨਾਂ 'ਚ ਪੈਦਾ ਕਰੇ। Your action, the utterance of Jai Hind, doesn't only send a message of religious hatred and extremism, but also reflects upon your lack of knowledge and that will not be tolerated। ਔਰ ਤੇਰਾ ਜਿਹੜਾ ਇਹ ਜੈ ਹਿੰਦ ਕਹਿਣਾ ਹੈ ਇਹ ਧਾਰਮਿਕ ਨਫ਼ਰਤ ਔਰ ਅੱਤਵਾਦ ਫੈਲਾਉਂਦਾ ਹੈ ਔਰ ਇਹ ਗੱਲ ਇਹ ਵੀ ਦੱਸਦਾ ਹੈ ਕਿ ਵੀ ਤੈਨੂੰ ਬਿਲਕੁਲ ਤੇਰੇ 'ਚ ਗਿਆਨ ਦੀ ਕਮੀ ਹੈ ਔਰ ਇਹਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ। ਹੁਣ ਇਸ ਦੇ ਨਾਲ ਇਹ ਕਿ ਉਹਨੇ ਅਲੀ ਨੇ ਕਿ I have served the army for 22 years, saluted many chiefs including General VK Singh and others who never objected to it। Jai Hind is a slogan which marks patriotism। How can I be faulted for being a patriot? ਹੁਣ ਉਹਨੇ ਕਿਹਾ ਜੀ 22 ਸਾਲ ਹੋ ਗਏ ਮੈਨੂੰ ਨੌਕਰੀ ਫੌਜ ਦੀ ਕਰਦੇ। ਜਿਹੜਾ ਜਨਰਲ VK ਸਿੰਘ ਰਿਹਾ ਉਹਨੂੰ ਵੀ ਜੈ ਹਿੰਦ ਨਾਲ ਮੈਂ ਕਿਹਾ ਜੀ ਜੈ ਹਿੰਦ ਜਿਹੜਾ ਹੈ ਉਹ ਕਿਹੜੇ ਪਾਸਿਓਂ ਅੱਤਵਾਦ ਜਾਂ ਤੰਗਦਿਲੀ ਦੱਸਦਾ ਹੈ? ਇਹ ਤਾਂ ਲੌਂਗ ਲਿਵ ਇੰਡੀਆ ਦੀ ਗੱਲ ਹੈ। ਔਰ ਦਿਲਚਸਪ ਗੱਲ ਇਹ ਹੈ ਕਿ ਜੈ ਹਿੰਦ ਦਾ ਜਿਹੜਾ ਨਾਅਰਾ ਸੀ ਇਹ ਸੁਭਾਸ਼ ਚੰਦਰ ਬੋਸ ਨੇ ਜਦੋਂ ਆਜ਼ਾਦ ਹਿੰਦ ਫੌਜ ਬਣਾਈ ਤੇ ਉਹਨਾਂ ਦੀ ਫੌਜ ਦਾ ਇੱਕ ਮੇਜਰ ਸੀ, ਉਸ ਦਾ ਨਾਂ ਸੀ ਆਬਿਦ ਹਸਨ ਜ਼ਾਫਰਾ, ਇਹ ਉਹਨੇ ਕੋਇਨ ਕੀਤਾ ਸੀ। ਔਰ ਦੋ ਹੀ ਨਾਅਰੇ ਸੁਭਾਸ਼ ਚੰਦਰ ਬੋਸ ਦੀ ਆਜ਼ਾਦ ਹਿੰਦ ਫੌਜ ਸੀ, ਜੈ ਹਿੰਦ ਔਰ ਦਿੱਲੀ ਚਲੋ। ਕਿਉਂਕਿ ਜਦੋਂ ਬਰਮਾ ਵੱਲੋਂ ਉਹਨਾਂ ਨੇ ਅਟੈਕ ਕੀਤਾ ਕਿ ਵੀ ਅਸੀਂ ਦਿੱਲੀ ਕੈਪਚਰ ਕਰਨੀ ਹੈ, ਦਿੱਲੀ ਚਲੋ ਔਰ ਜੈ ਹਿੰਦ। ਇਹ ਹੈ ਅਜੇ 3 ਮਹੀਨੇ 4 ਹੋਏ ਨੇ ਮੋਦੀ ਨੂੰ ਬਣੇ, ਫੌਜ ਦੇ ਵਿੱਚ ਅੱਜ ਜੈ ਹਿੰਦ ਕਹਿਣਾ ਵੀ ਉਹਨਾਂ ਨੂੰ ਹੁਣ ਇਹ ਨਹੀਂ ਹੈ ਕਿ ਉਹ ਕੋਈ ਇੰਡੀਆ ਦੀ ਵਿਕਟਰੀ ਚਾਹੁੰਦੇ ਨੇ, ਉਹ ਤਾਂ ਹਰ ਮੁਸਲਮਾਨ, ਹਰ ਸਿੱਖ, ਹਰ ਬੋਧੀ, ਹਰ ਜੈਨੀ ਦੇ ਮੂੰਹ 'ਚ ਰਾਮ ਰਾਮ ਪਾਉਣਾ ਚਾਹੁੰਦੇ ਨੇ ਔਰ ਜੈ ਮਾਤਾ ਦੀ ਪਾਉਣਾ ਚਾਹੁੰਦੇ ਨੇ। ਇਹ ਹੁਣ ਫੌਜ ਦਾ ਕਮਾਂਡੈਂਟ ਇੱਕ 22 ਸਾਲ ਦੀ ਨੌਕਰੀ ਵਾਲੇ ਨੂੰ, ਜਿਹਦੀ 2 ਸਾਲ 'ਚ ਰਿਟਾਇਰਮੈਂਟ ਹੈ, ਉਹਨੂੰ ਕੋਰਟ ਮਾਰਸ਼ਲ ਕਰਨ ਦੀ ਧਮਕੀ ਦੇ ਰਿਹਾ ਕਿ ਜੇ ਤੂੰ ਰਾਮ ਰਾਮ ਨਾ ਕਹਿ ਜਾਂ ਤੂੰ ਜੈ ਮਾਤਾ ਦੀ ਨਾ ਕਹਿ ਤੇ ਫਿਰ ਜਿਹੜਾ ਤੇਰਾ ਅਸੀਂ ਕੋਰਟ ਮਾਰਸ਼ਲ ਕਰਾਂਗੇ। ਹੁਣ ਜੇ ਇਹ ਵੀ ਸਮਝ ਨਹੀਂ ਆਉਂਦਾ ਇੱਕ ਵੱਡੇ ਹਿੱਸੇ ਨੂੰ ਕਿ ਵੀ ਇਸ ਹਿੰਦੂਤਵਾ ਦਾ ਮਤਲਬ ਕੀ ਹੈ, ਐਵੇਂ ਨਹੀਂ ਭਾਗਵਤ ਹਰ ਚੌਥੇ ਦਿਨ ਸਿੱਖਾਂ ਬਹੁਤੀਆਂ ਜੈਨੀਆਂ ਨੂੰ ਹਿੰਦੂ ਬਣਾਉਂਦਾ। ਸੋ ਇਹ ਜਿਹੜਾ ਹੈ ਹੁਣ ਔਨ ਰੈਕਰਡ ਹੈ, ਜਦੋਂ ਇਹ ਕਿਹਾ ਜਾਂਦਾ ਨਾ ਜੀ ਚਲੋ ਬਾਹਰ ਸੀਮਾਨੰਦ ਨੇ ਕਹਿ ਦਿੱਤਾ, ਆਦਿਤਿਆਨੰਦ ਨੇ ਕਹਿ ਦਿੱਤਾ, ਫਲਾਣਾ ਜੀ ਪੋਲੀਟੀਸ਼ੀਅਨ ਨੇ ਵੋਟਾਂ ਲੈਣ ਲਈ ਕਰਦੇ ਨੇ,
ਇਹ ਫੌਜ ਦੇ ਕਮਾਂਡੈਂਟ ਨੂੰ ਕਿਹਨੇ ਆਰਡਰ ਦਿੱਤੇ? ਇਹ ਜ਼ਰੂਰ ਵਰਬਲ ਇਨਸਟਰਕਸ਼ਨਸ ਗਵਰਨਮੈਂਟ ਦੀਆਂ ਹੋਣਗੀਆਂ ਜਿਹਦੇ ਥੱਲੇ ਕਮਾਂਡੈਂਟ ਨੇ ਆਰਡਰ ਕੀਤਾ ਹੈ ਕਿ ਵੀ ਰਾਮ ਰਾਮ ਔਰ ਜੈ ਮਾਤਾ ਦੀ ਇਹੀ ਸੈਲੂਟੇਸ਼ਨ ਹੈ, ਹੋਰ ਕੋਈ ਵੀ ਐਕਸੈਪਟੇਬਲ ਨਹੀਂ ਹੈ, ਭਾਵੇਂ ਤੁਸੀਂ ਜੈ ਹਿੰਦ ਵੀ ਕਹਿ ਰਹੇ ਹੋ ਜੀ। ਸੋ ਮੈਂ ਸਮਝਦਾ ਵੀ ਇਹ ਅੱਛੇ ਦਿਨ ਆ ਗਏ ਜੀ ਬਿਲਕੁਲ ਡਾਕਟਰ ਸਾਹਿਬ। ਇਸ ਦੇ ਨਾਲ ਲੈਣੇ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਕਮਰਸ਼ੀਅਲ ਬ੍ਰੇਕ ਤੋਂ ਬਾਅਦ।